ਅੱਜ-ਕੱਲ ਲੋਕ ਆਪਣੇ ਪਾਲਤੂ ਕੁੱਤਿਆਂ ਨਾਲ ਸਟੋਰੀ ਲਾਉਂਦੇ ਨੇ ਤੇ ਕਹਿੰਦੇ ਨੇ ਫਰੈਂਡਸ ਫਾਰਐਵਰ। ਲੇਕਿਨ ਬਾਦਸ਼ਾਹ ਜਹਾਂਗੀਰ ਨੇ ਆਖਿਆ ਕਿ ਮੈਂ ਆਪਣੇ ਦੋਸਤ ਹਿਰਨ ਲਈ ਫਾਰਐਵਰ ਮੋਨੂਮੈਂਟ ਬਣਾਵਾਂਗਾ ਤੇ ਬਸ ਜਨਾਬ ਇਹ ਬਣਿਆ ਹਿਰਨ ਮਨਾਰ। ਆ ਮੁਹੱਬਤਾਂ ਦਾ ਕੈਸਾ ਅਸਰ ਲਾਗੇ ਉੱਡਦੀ। ਹਿਰਨ ਮਨਾਰ 17ਵੀਂ ਸਦੀ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਆਪਣੇ ਮਹਿਬੂਬ ਹਿਰਨ ਹੰਸ ਰਾਜ ਦੀ ਯਾਦ ਦੇ ਵਿੱਚ ਬਣਾਇਆ। ਉਸ ਹਿਰਨ ਨਾਲ ਬਾਦਸ਼ਾਹ ਨੂੰ ਇੰਨੀ ਮੁਹੱਬਤ ਸੀ ਜਿੰਨੀ ਕਿ ਅੱਜਕੱਲ ਦੀ ਆਵਾਮ ਨੂੰ ਆਪਣੇ ਨੈਟਫਲਿਕਸ ਅਕਾਊਂਟ ਨਾਲ ਹੁੰਦੀ ਹੈ, ਛੱਡ ਨਹੀਂ ਸਕਦੇ। ਹੰਸ ਰਾਜ ਬਾਦਸ਼ਾਹ ਦਾ ਪਸੰਦੀਦਾ ਸ਼ਿਕਾਰ ਕਰਨ ਵਾਸਤੇ ਨਾਲ ਸਾਥੀ ਵੀ ਸੀ, ਜਿਹੜਾ ਕਿ ਉਹਦੇ ਸ਼ਿਕਾਰ ਦੇ ਵਿੱਚ ਉਹਦੀ ਮਦਦ ਵੀ ਕਰਦਾ ਸੀ। ਪਰ ਹਰਨ ਤੇ ਮਰਨ ਤੋਂ ਬਾਅਦ ਬਾਦਸ਼ਾਹ ਦਾ ਦਿਲ ਟੁੱਟ ਗਿਆ। ਆ ਮੁਹੱਬਤਾਂ ਦਾ ਕੈਸਾ ਅਸਰ ਲਾਗੇ ਉੱਡਦੀਆਂ ਫਿਰਦੀਆਂ। ਬਾਦਸ਼ਾਹ ਜਹਾਂਗੀਰ ਹਮੇਸ਼ਾ ਗੱਲ ਕਰਦਿਆਂ ਕਹਿੰਦਾ ਹੁੰਦਾ ਸੀ ਕਿ ਹਰਨ ਮੇਰਾ ਦੋਸਤ ਨਹੀਂ, ਮੇਰਾ ਸਾਥੀ ਵੀ ਹੈ। ਉਹਦੇ ਮਰਨ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਉਸ ਹਰਨ ਨੂੰ ਇੱਥੇ ਦਫਨਾਇਆ ਤੇ ਛੋਟਾ ਜਿਹਾ ਮਕਬਰਾ ਬਣਵਾਇਆ ਤੇ ਉਹਦੇ ਨਾਲ ਇੱਕ ਮੀਨਾਰ ਤਮੀਰ ਕਰਵਾਇਆ। ਆਸਤਾ ਆਸਤਾ ਕਰਦਿਆਂ ਇੱਥੇ ਪਾਣੀ ਦਾ ਇੱਕ ਤਲਾਬ ਤੇ ਸੈਰਗਾਹ ਵੀ ਤਮੀਰ ਕਰਵਾਈ। ਇਹ ਮੀਨਾਰ ਦੀ ਲੰਬਾਈ ਤਕਰੀਬਨ 40 ਮੀਟਰ ਉੱਚੀ ਹੈ, ਜਿਹੜੀ ਕਿ ਅੱਜ ਵੀ ਅਸਮਾਨ ਨੂੰ ਛੂੰਦਿਆਂ ਹੋਇਆਂ ਮੁਹੱਬਤ ਦੀ ਇੱਕ ਦਾਸਤਾਨ ਬਿਆਨ ਕਰਦੀ ਹੈ। ਤਲਾਬ ਦੇ ਵਿੱਚ 4 ਰੈਂਪ ਨੇ ਜਿੱਥੇ ਉਸ ਵਕਤ ਦੇ ਵਿੱਚ ਸ਼ਾਹੀ ਜਾਨਵਰ ਯਾਨੀ ਕਿ ਘੋੜੇ, ਹਾਥੀ ਤੇ ਦੂਸਰੀਆਂ ਸ਼ਾਹੀ ਸਵਾਰੀਆਂ ਆਰਾਮ ਨਾਲ ਪਹੁੰਚ ਜਾਂਦੀਆਂ ਸਨ। ਤੇ ਇੱਥੇ ਬਹਿ ਕੇ ਪਾਣੀ ਦੀ ਸਨਸਨਾਹਟ ਨੂੰ ਸੁਣਨਾ ਬਿਲਕੁਲ ਇੰਝ ਹੀ ਹੈ ਕਿ ਜਿਵੇਂ ਅੱਜ ਤੁਸੀਂ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਹਟ ਕੇ ਤੇ ਸਕੂਨ ਲੈਣ ਵਾਸਤੇ ਪਾਣੀ ਦੇ ਕੋਲ ਪਵੋ। ਮੀਨਾਰ ਦੇ ਨਾਲ ਬਾਦਸ਼ਾਹ ਨੇ 12 ਦਰੀ ਵੀ ਤਮੀਰ ਕਰਾਈ। ਇਹ 12 ਦਰੀ ਉਸ ਟਾਈਮ ਦੇ ਵਿੱਚ ਬਾਦਸ਼ਾਹ ਦਾ ਵੀਕਐਂਡ ਸਪੌਟ ਹੁੰਦਾ ਸੀ, ਜਿੱਥੇ ਬਾਦਸ਼ਾਹ ਚਾਹ ਪੀਣ, ਸ਼ੇਰੋ ਸ਼ਾਇਰੀ ਲਿਖਣ ਤੇ ਸਕੂਨ ਲੈਣ ਵਾਸਤੇ ਆਉਂਦਾ ਹੁੰਦਾ ਸੀ। ਇਹ ਜਗ੍ਹਾ ਆਰਾਮ, ਸ਼ਿਕਾਰ ਤੇ ਰੋਮਾਂਸ ਦਾ ਮੁਕੰਮਲ ਪੈਕੇਜ ਸੀ, ਯਾਨੀ ਉਦੋਂ ਦਾ ਨੈਟਫਲਿਕਸ ਐਂਡ ਚਿਲ। ਹਿਰਨ ਮਨਾਰ ਦਾ ਇਹ ਡਿਜ਼ਾਈਨ ਜਿਓਮੈਟਰੀ ਦਾ ਬਕਾਇਦਾ ਕਮਾਲ ਹੈ। ਪਾਣੀ ਦਾ ਰਿਫਲੈਕਸ਼ਨ ਇਸ ਤਰ੍ਹਾਂ ਪਰਫੈਕਟਲੀ ਬੈਲੈਂਸ ਹੁੰਦਾ ਹੈ ਜਿਵੇਂ ਫੋਟੋਸ਼ਾਪ ਦਾ ਫਿਲਟਰ। ਹਿਰਨ ਮਨਾਰ ਦੀ ਖੂਬਸੂਰਤੀ ਇਹ ਆ ਕਿ ਇਹ ਵਕਤ ਦੇ ਨਾਲ ਵੀ ਆਊਟਡੇਟਡ ਨਹੀਂ ਹੋਇਆ ਹੈ। ਅੱਜ ਵੀ ਇੱਥੇ ਜਿਹੜੀਆਂ ਐਸਥੈਟਿਕ ਵਾਈਬਸ ਨੇ ਉਹ ਇੰਸਟਾਗ੍ਰਾਮ ਤੇ ਸਟੋਰੀਆਂ ਦੇ ਲਾਉਣ ਦੇ ਕਾਬਲ ਨੇ, ਬਲਕਿ ਇੱਕ ਸ਼ਾਹੀ ਸਕੂਨ ਹੈ, ਇੱਕ ਸ਼ਾਹੀ ਮਾਹੌਲ ਹੈ। ਆਓ ਸ਼ੇਖੂਪੁਰੇ ਦੀ ਇਸ ਜ਼ੀਨਤ ਨੂੰ ਸਾਡੇ ਨਾਲ ਵੇਖੋ ਤੇ ਸਾਡੀ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਵੀ ਕਰ ਦਿਓ।